ਹੁਣ ਸਾਡੀ 3 ਲੋਕੇਸ਼ਨਾਂ ਹੋ ਗਈਆਂ, ਅਸੀਂ ਚੌਥੀ ਖੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਇੰਡੀਅਨਾਪੋਲਿਸ। ਸ਼ੁਕਰਾਨਾ। ਉਹਦੇ ਨਾਲ ਸਾਡਾ ਸਿਸਟਮ ਵੱਧ ਹੀ ਜਾ ਰਿਹਾ। ਉਹਦਾ ਰੀਜ਼ਨ ਇਹੀ ਹੈਗਾ ਕਿ ਵੀ ਆਰ ਰੈਡੀ ਫॉर द ਚੇਂਜ। ਜੇ ਚੇਂਜ ਆਈ ਨਾ, ਉਹਦੇ ਨਾਲ ਤੁਸੀਂ ਅਡਾਪਟ ਕਰੋ। ਜਿਵੇਂ ਸਾਡੇ ਕੋਲ 19 ਦੇ ਟਰੱਕ ਨੇ ਇੰਟਰਨੈਸ਼ਨਲ ਦੇ ਕਮਿੰਸ ਦੇ 500 ਹਾਰਸ ਪਾਵਰ, ਉਹਦੇ 'ਚ ਸਾਰੇ ਬ੍ਰੈਂਡ ਨਿਊ ਟਾਇਰ ਲੱਗੇ ਨੇ। ਠੀਕ ਹੈ। ਉਹਦੇ 'ਚ ਅਸੀਂ ਸਿੰਗਲ ਬੰਕ ਨੇ, ਉਹਦੇ 'ਚ ਅਸੀਂ 1 ਸਾਲ ਦੀ ਜਿਹੜੀ ਆ ਕੰਪਲੀਟ ਵਾਰੰਟੀ ਦੇ ਰਹੇ ਹਾਂ। ਤੇ ਡੈਫੀਨਿਟਲੀ ਸਾਡੀ ਜਿਹੜੀ ਕਮਿਊਨਿਟੀ ਹੈ ਉਹ ਐਸ ਕੰਪੇਅਰ ਟੂ ਬਾਕੀ ਲੋਕਾਂ ਤੇ ਬਹੁਤ ਜ਼ਿਆਦਾ ਇਹਦੇ ਤੇ ਅੰਡਰਸਟੈਂਡ ਕਰਦੀ ਹੈ ਤੇ ਉਹਦੇ ਤੇ ਬਹੁਤ ਜ਼ਿਆਦਾ ਫੋਕਸ ਕਰਦੀ ਆ। ਇਹ ਜਿਹੜੇ ਬਿਜ਼ਨਸ ਹੈ ਸਾਡਾ, ਇਹ ਬਿਜ਼ਨਸ ਕੱਟ ਤੇ ਸਾਡਾ ਜਿਹੜਾ ਲਾਈਫ ਸਟਾਈਲ ਜ਼ਿਆਦਾ। ਪੰਜਾਬੀ ਰੇਡੀਓ USA ਸੁਣ ਰਹੇ, ਸਾਡੇ ਡਿਜੀਟਲ ਪਲੇਟਫਾਰਮਸ ਰਾਹੀਂ ਦੇਖ ਰਹੇ ਸਾਡੇ ਸਤਿਕਾਰਯੋਗ ਜਿਹੜੇ ਸਰੋਤੇ ਨੇ, ਸਾਡੇ ਜਿਹੜੇ ਦਰਸ਼ਕ ਨੇ, ਉਹਨਾਂ ਦੀ ਸੇਵਾ 'ਚ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਸਲਾਮ, ਆਦਾਬ, ਨਮਸਤੇ, ਜੀ ਆਇਆਂ ਨੂੰ ਜੀ। ਅੱਜ ਵੀ ਜੀ ਮੈਂ ਸਟੂਡੀਓ ਤੋਂ ਮਸੂਦ ਮੱਲੀ ਆਪ ਸਭ ਦੇ ਨਾਲ ਹਾਂ। ਔਰ ਤੁਹਾਨੂੰ ਪਤਾ, ਜਦੋਂ ਇਹ ਮੁਲਾਕਾਤ ਹੁੰਦੀ ਹੈ, ਜਦੋਂ ਅਸੀਂ ਰੂਬਰੂ ਹੁੰਦੇ ਤਾਂ ਫਿਰ ਮੈਂ ਇਕੱਲਾ ਨਹੀਂ ਹੁੰਦਾ। ਮੇਰੇ ਨਾਲ ਮੌਜੂਦ ਹੁੰਦੇ ਨੇ USA ਟਰੱਕ ਸੇਲਸ ਵਾਲੇ जनाब सैयद अरमगाम अली जी, जिन्होंने मैं शाह साहब कहना है। शाह साहब जी आए जी, दुआ सलाम और स्वागत तुहाडा। सत श्री अकाल जी, अस्सलाम वालेकुम, नमस्ते सब नु जी, बड़ी मेहरबानी। शाह साहब आज ना एक हासा मैनू इसलिए आउण डिया आ कि जिहड़ा पहला सवाल मैं रखन लगा है ना, वो एक ट्रकों का काम मंदा चल रहा है। जाहिर है कारोबार कोई भी होवे, उहदे च उतार चढ़ाव जिहड़ा वो आंदा रहिंदा आ। अच्छा, कोई चंगी गल ट्रक बिजनेस वल्लों या इस शोबे वल्लों सामने नहीं आउण डई। ਅਸੀਂ ਹਰ ਵਾਰੀ ਆ ਕੇ ਕੋਈ ਚਾਨਣ ਵਾਲੀ ਗੱਲ ਕਿ ਜਿੱਥੇ ਕੋਈ ਆਸ ਉਮੀਦ ਹੈ। ਦੇਖੋ, ਸਭ ਕਾਲਕ ਨਹੀਂ ਹੈ, ਜਿੱਥੇ ਲੋਹਾ ਅਸੀਂ ਤੇ ਉਹੀ ਦੱਸਣੀ ਹੈ ਨਾ। ਉਹ ਜਿਹੜੇ ਕਮੈਂਟ ਤੁਹਾਡੇ ਮੇਰੇ ਇਸ ਇੰਟਰਵਿਊ ਔਰ ਗੱਲਬਾਤ ਦੇ ਥੱਲੇ ਹੁੰਦੇ, ਮੈਂ ਉਹ ਪੜ੍ਹ ਕੇ ਹੱਸਣਾ ਆ ਕਿ ਕਿਤੇ ਕੋਈ ਸਾਹ ਲੈਣ ਵਾਲੀ ਗੁੰਜਾਇਸ਼ ਨਹੀਂ। ਤੁਸੀਂ ਇੱਕ ਨਵਾਂ ਕੱਟਾ ਖੋਲ ਦਿੰਦੇ ਜੇ। ਜ਼ਰਾ ਇਹ ਚਰਚਾ ਤੇ ਕਰਿਆ ਜੇ ਕਿ ਹੁਣ ਇਹਦੇ 'ਚ ਸਾਡਾ ਗੁਨਾਹ ਕੀ ਹੈ। ਜੀ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ ਕਿ ਫਾਰਚੂਨੇਟਲੀ ਸਾਡੇ ਕੋਲ ਜਿਹੜੀ ਨਿਊਜ਼ ਹੈ ਨਾ, ਉਹ ਬੈਡ ਨਿਊਜ਼ ਚੰਗੀ ਲੱਗਦੀ ਆ। ਐਂਡ ਮੈਂ ਕੋਈ ਮੂਵੀ ਦੇਖ ਰਿਹਾ ਸੀ, ਉਹਦੇ 'ਚ ਵੀ ਇੱਕ ਬਹੁਤ ਵੱਡੀ ਗੱਲ ਸੀ। ਉਹਨੇ ਡਾਇਲਾਗ ਮਾਰਿਆ ਕਿ देयर इज नो न्यूज़ लाइक अ बैड न्यूज़। ਪਰ ਰਿਐਲਿਟੀ ਇਹ ਕਿ ਸਾਡਾ ਕੰਮ ਜਿਹੜਾ ਹੈ ਇਹ ਬਹੁਤ ਅੱਛਾ ਚੱਲ ਰਿਹਾ ਹੈ ਜੀ। ਅਸੀਂ ਕੋਈ ਰਾਤੋਂ ਰਾਤੀ ਅਮੀਰ ਨਹੀਂ ਹੋ ਜਾਣਾ। ਕੋਈ ਅਸੀਂ ਮੰਨਦੇ ਨਹੀਂ ਨਾ। ਜਿਹੜੀ ਪਹਿਲੀ ਗੱਲ ਤੁਸੀਂ ਕੀਤੀ ਕਿ ਬਹੁਤ ਅੱਛਾ ਚੱਲ ਰਿਹਾ ਹੈ, ਉਹ ਕਮੈਂਟ 'ਚ ਜਿੰਨੇ ਹੁਣ ਉਹ ਸਾਡੇ ਭਰਾ ਨੇ, ਮੈਂ ਕੀ ਉਹਦੇ ਤੇ ਕਮੈਂਟ ਕਰਾਂ, ਉਹ ਸਾਰੇ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਜੋ ਤੁਸੀਂ ਕਹਿੰਦੇ ਜੇ, ਜੋ ਮੈਂ ਪੁੱਛਣਾ। ਜੀ 32 ਸਾਲ ਹੋ ਗਏ ਨੇ ਇਸ ਕੰਟਰੀਆਂ 'ਚ, ਮੈਂ ਅੱਜ ਤੱਕ ਭੁੱਖਾ ਨਹੀਂ ਸੁੱਤਾ। ਸ਼ੁਕਰਾਨਾ। ਡਾਈਟਿੰਗ ਕਰਕੇ ਮੈਂ ਬਹੁਤ ਕੋਸ਼ਿਸ਼ ਕਰਦਾ ਅਗਰ ਆਪਣੀ ਫੂਡ ਨੂੰ ਰੈਗੂਲੇਟ ਕਰਾਂ। ਪਰ ਕਹਿਣ ਦਾ ਮਕਸਦ ਹੈ ਕਿ ਇਸ ਕੰਟਰੀ 'ਚ ਤੁਸੀਂ ਜਦੋਂ ਤੱਕ ਭੁੱਖੇ ਨਾ ਸੋ ਨਾ, ਉਸ ਵੇਲੇ ਤੱਕ ਇਸ ਕੰਟਰੀ ਦੀ ਨਾ ਮੁਹੱਬਤ 'ਚ ਤੁਸੀਂ ਗੁਣ ਗਾਇਆ ਕਰੋ। ਵਾਹ 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 ਵਾਹ। ਔਰ ਸ਼ੁਕਰ ਵੀ ਕਰਿਆ ਕਰੋ ਜੀ, ਸ਼ੁਕਰ ਕਰਿਆ ਕਰੋ। ਇਹ ਜਿਹੜੇ ਬਿਜ਼ਨਸ ਹੈ ਸਾਡਾ, ਇਹ ਬਿਜ਼ਨਸ ਕੱਟ ਤੇ ਸਾਡਾ ਜਿਹੜਾ ਲਾਈਫ ਸਟਾਈਲ ਜ਼ਿਆਦਾ। ਇਹ ਬਿਜ਼ਨਸ ਦੇਖੋ ਨਾ, ਹੁਣ ਕੋਈ ਕ੍ਰਿਕਟਰ ਹੋਏ, ਉਹਨੂੰ ਤੁਸੀਂ ਕਹੋ ਯਾਰ ਸਕਵਾਸ਼ ਖੇਡ ਲੈ, ਉਹ ਖੇਡ ਤੇ ਲਏਗਾ ਬੰਦੂਕ ਦੀ ਜ਼ੋਰ ਤੇ, ਪਰ ਉਹਦਾ ਦਿਲ ਨਹੀਂ ਹੋਵੇਗਾ ਖੇਡਣ ਨੂੰ। ਐਗਜ਼ੈਕਟਲੀ ਸੇਮ ਥਿੰਗ ਜਿਹੜਾ ਮੈਂ ਹੁਣ ਕ੍ਰਿਕਟ ਤੇ ਨਹੀਂ ਖੇਡਦਾ, ਮੇਰੇ ਕੋਲ ਉਹਨਾਂ ਨਹੀਂ ਹੈਗਾ, ਨਜ਼ਮੋ ਜ਼ਬਤ ਨਹੀਂ ਹੈਗਾ। ਮੈਂ ਰਨਿੰਗ ਕਰਦਾ। ਰਨਿੰਗ 'ਚ ਜਿਹੜਾ ਆਪਣਾ ਮੈਂ ਖੁਸ਼ੀ ਨਾਲ ਕਰਦਾ ਤੇ ਮੈਂ ਬਹੁਤ ਅੱਛਾ ਕਰਦਾ। ਜੇ ਕਿਸੇ ਮੇਰੇ ਕੋਲ ਕੋਈ ਇੰਸਟ੍ਰਕਟਰ ਹੋਏ, ਮੈਨੂੰ ਕਰੋ ਯਾਰ ਇਸ ਤਰ੍ਹਾਂ ਕਰੋ, ਮੇਰਾ ਖਿਆਲ ਹੈ ਮੇਰੇ ਨਾਲ ਥੋੜੀ ਜ਼ਿਆਦਤੀ ਹੋ ਜਾਣੀ ਨਾ। ਬਿਲਕੁਲ ਠੀਕ ਹੈ। ਤੇ ਸੇਮ ਥਿੰਗ ਜਦੋਂ ਤੁਸੀਂ ਬਿਜ਼ਨਸ ਕਰ ਰਹੇ ਹੋ, ਤੁਸੀਂ ਉਹਦੇ 'ਚ ਪੋਜ਼ਿਟਿਵਨੈਸ ਦੇਖਿਆ ਕਰੋ। ਉਹਦੇ 'ਚ ਤੁਸੀਂ ਇਹ ਦੇਖੋ ਕਿ ਆਪਾਂ ਇਸ ਕੰਟਰੀ 'ਚ ਆ ਕੇ ਕਿੰਨੇ ਕਾਮਯਾਬ ਆ। ਅਸੀਂ ਪੂਰਾ ਪ੍ਰੋਸੈਸ ਕੀਤਾ, ਆਪਣਾ ਜਿਹੜਾ ਵੀ ਹੈਗਾ ਵੀਜ਼ਾ ਆਪਣਾ ਲੀਗਲ ਹੋਏ, ਲੀਗਲ ਦੇ ਬਾਅਦ ਲਾਇਸੈਂਸ ਲਿਆ, ਲਾਇਸੈਂਸ ਦੇ ਬਾਅਦ ਅਸੀਂ ਟਰੱਕ ਤੇ ਚੜ ਗਏ, ਟਰੱਕ ਦੇ ਬਾਅਦ ਰੱਬ ਕਰੇਗਾ ਹੋਰ ਅੱਗੇ ਜਾਵਾਂਗੇ। ਸ਼ੁਕਰਾਨਾ। ਇਹ ਸਾਰਾ ਸਿਸਟਮ ਜਿਹੜਾ ਹੈ ਇੱਕ ਹੀ ਚੀਜ਼ ਦੀ ਬੇਸ ਕਰਦਾ ਹੈ, ਪੋਜ਼ਿਟਿਵਨੈਸ ਤੇ। ਬਿਲਕੁਲ ਠੀਕ ਹੈ। ਜੇ ਅਸੀਂ ਸੋਚ ਲੈਂਦੇ ਯਾਰ ਟਰੱਕਾਂ ਦੇ ਐਕਸੀਡੈਂਟ ਹੁੰਦੇ, ਅਸੀਂ ਟਰੱਕ ਤੇ ਨਹੀਂ ਚੜਨਾ ਸੀ। ਏਦਾਂ ਹੀ ਜੇ ਟਰੱਕ ਤੇ ਨਾ ਚੱਲਦੇ ਤੇ ਪੈਸੇ ਨਹੀਂ ਹੋਣੇ ਸੀ। ਮਤਲਬ ਐਂਡ ਆਫ ਦਾ ਡੇ ਯੂ ਹੈਵ ਟੂ ਬੀ ਪੋਜ਼ਿਟਿਵ। ਦੇयर इज, ਉਹ ਇੰਗਲਿਸ਼ ਕਹਿੰਦੇ ਤੁਹਾਡੇ ਆਲੇ ਦੁਆਲੇ ਇੰਨਾ ਕੁਝ ਨੈਗੇਟਿਵ ਆ, ਤੁਸੀਂ ਆਪਣੇ ਅੰਦਰ ਪੋਜ਼ਿਟਿਵ ਫੀਡ ਕਰਨਾ ਪੈਣਾ। ਬਿਲਕੁਲ ਠੀਕ ਹੈ। ਤੇ ਉਹ ਪੋਜ਼ਿਟਿਵ ਫੀਡ ਕਰਨ ਵਾਸਤੇ ਤੁਸੀਂ ਹਰ ਚੀਜ਼ 'ਚ ਨਾ ਪੋਜ਼ਿਟਿਵ ਚੀਜ਼ ਕੱਢਣੀ ਹੈ, ਨੈਗੇਟਿਵ ਨੂੰ ਇਗਨੋਰ ਕਰ ਦੇਣਾ। ਬਿਲਕੁਲ ਠੀਕ ਹੈ ਕਿ ਨੈਗੇਟਿਵ ਸਾਰੇ ਕੱਢ ਰਹੇ ਨੇ। ਮੈਂ ਜਿੱਦਾਂ ਲਾਸਟ ਟਾਈਮ ਕਹਿ ਰਿਹਾ ਸੀ, ਪਹਿਲਾਂ ਤੇ ਸਾਡੇ ਲੋਕੀ ਕਮੈਂਟ ਛੱਡਦੇ ਸੀ ਕਿ ਕੰਮ ਖਰਾਬ ਆ। ਹੁਣ ਤੇ ਬਾਕੀ ਕਮਿਊਨਿਟੀਆਂ ਵੀ ਸ਼ੁਰੂ ਹੋ ਗਈਆਂ ਜੀ, ਕੰਮ ਖਰਾਬ ਹੋ ਗਿਆ, ਅਸੀਂ ਵਾਈਂਡ ਡਾਊਨ ਕਰ ਰਹੇ ਹਾਂ, ਅਸੀਂ ਆਪਣੇ ਬਿਜ਼ਨਸ ਨੂੰ ਬਹੁਤ ਜ਼ਿਆਦਾ ਮਤਲਬ ਜੇ ਆਫਿਸ ਸੀਗਾ, ਆਫਿਸ ਛੱਡ ਕੇ ਹੁਣ ਘਰੋਂ ਜਿਹੜਾ ਡਿਸਪੈਚ ਕਰ ਰਹੇ ਹਾਂ। ਇਟ ਇਜ਼ ਐਬਸੋਲੂਟਲੀ ਟਰੂ। ਇਹ ਬਿਜ਼ਨਸ ਜਿਹੜਾ ਹੈ ਉਹ ਟੈਕਨੋਲੋਜੀ 'ਚ ਜਾ ਰਿਹਾ ਹੈ ਤੇ ਉਹਦੇ 'ਚ ਬਹੁਤ ਜ਼ਿਆਦਾ ਚੀਜ਼ਾਂ ਚੇਂਜ ਹੋ ਰਹੀਆਂ ਨੇ, ਪਰ ਉਹਦੇ 'ਚ ਓਪਰਚੁਨਿਟੀ ਵੀ ਬਹੁਤ ਜ਼ਿਆਦਾ ਹੈ। ਬਿਲਕੁਲ ਠੀਕ ਹੈ। ਹੁਣ ਉਹਦੇ ਇੱਕ ਐਗਜ਼ਾਮਪਲ ਆ, ਅਸੀਂ ਓਪਰਚੁਨਿਟਿਸਟ ਹੈਗਾ, ਜਿਹੜੇ ਸਾਡੇ ਕੋਲ ਵੱਡੀ ਬਿਲਡਿੰਗ ਨਹੀਂ ਹੈਗੀ, ਅਸੀਂ ਇੱਕ ਤਰ੍ਹਾਂ ਦਾ ਵੇਅਰ ਹਾਊਸ ਦੀ ਜਗ੍ਹਾ ਤੋਂ ਕੰਮ ਕਰ ਰਹੇ ਹਾਂ। ਹੁਣ ਸਾਡੀ 3 ਲੋਕੇਸ਼ਨਾਂ ਹੋ ਗਈਆਂ,
ਅਸੀਂ ਚੌਥੀ ਖੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਇੰਡੀਅਨ ਆਪਸ। ਸ਼ੁਕਰਾਨਾ। ਉਹਦੇ ਨਾਲ ਸਾਡਾ ਸਿਸਟਮ ਵੱਧ ਹੀ ਜਾ ਰਿਹਾ। ਉਹਦਾ ਰੀਜ਼ਨ ਇਹੀ ਹੈਗਾ ਕਿ ਵੀ ਆਰ ਰੈਡੀ ਫॉर द ਚੇਂਜ। ਜੇ ਚੇਂਜ ਆਈ ਨਾ ਉਹਦੇ ਨਾਲ ਤੁਸੀਂ ਅਡਾਪਟ ਕਰੋ। ਬਿਲਕੁਲ ਠੀਕ ਹੈ ਜੀ ਜੀ। ਅੱਛਾ, ਮੈਂ ਸ਼ਾਹ ਸਾਹਿਬ ਜਦੋਂ ਤੁਸੀਂ ਬਾਕੀ ਕਮਿਊਨਿਟੀਜ਼ ਦੀ ਗੱਲ ਕੀਤੀ ਕਿ ਉਹ ਵੀ ਬਿਜ਼ਨਸ ਵੱਲੋਂ ਬਾਕੀ ਕਮਿਊਨਿਟੀਜ਼ ਦੇ ਮੁਕਾਬਲੇ 'ਚ ਸਾਡੇ ਜਿਹੜੇ ਪੰਜਾਬੀ ਟਰੱਕਿੰਗ ਦੇ ਸ਼ੋਬੇ ਦੇ ਨਾਲ ਜੁੜੇ ਪੰਜਾਬੀ ਭੈਣ ਭਰਾ ਨੇ, ਇਹਨਾਂ ਨਾਲੋਂ ਮੈਂ ਗੱਲ ਕਰਨਾ ਚਾਹਾਂਗਾ ਕਿ ਰਾਤ ਨੂੰ ਜਦੋਂ ਟਰੱਕ ਪਾਰਕਿੰਗ ਦੇ ਵਿੱਚ ਇਹ ਟਰੱਕ ਪਾਰਕ ਕਰਦੇ ਨੇ, ਇਹਨਾਂ ਦੇ ਡਿਸਿਪਲਿਨ ਵੱਲੋਂ, ਇਹਨਾਂ ਦੇ ਕਾਰ ਵਿਹਾਰ ਵੱਲੋਂ ਬਹੁਤ ਤਾਰੀਫ ਵਾਲੇ ਜਿਹੜੇ ਸ਼ਬਦ ਨੇ, ਜਿਹੜੇ ਕਮੈਂਟ ਨੇ, ਜਿਹੜਾ ਫੀਡਬੈਕ ਹੈ ਉਹ ਮੌਜੂਦ ਆ ਬਨਿਸਬਤ ਬਾਕੀ ਬਹੁਤ ਸਾਰੀਆਂ ਦੂਸਰੀਆਂ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਦੇ, ਕਿ ਕਿਤੇ ਸੜਕ ਤੇ ਲਾ ਦਿੱਤਾ, ਵਿੰਗਾ ਲਾ ਦਿੱਤਾ, ਉਹ ਚਲੋ ਇੱਥੋਂ ਸੜਕ ਤੋਂ ਹੀ ਸਵੇਰੇ ਲੈ ਕੇ ਨਿਕਲ ਜਾਵਾਂਗੇ, ਮਤਲਬ ਸੋ ਅਡਵਾਂਸ ਸੋਚ ਹੁੰਦੀ ਹੈ। ਉਹਦੀ ਬਜਾਏ ਇਹਨਾਂ ਦੀ ਪੋਜ਼ਿਟਿਵਿਟੀ ਹੈ ਜਿਹੜੀ ਉਹ ਸਾਹਮਣੇ ਆਉਂਦੀ ਹੈ। ਮੈਂ ਚਾਹੁੰਦਾ ਆ ਕਿ ਇਸ ਡਿਸਿਪਲਿਨ ਨੂੰ ਇੱਕ ਵਾਰ ਫੇਰ ਤੁਸੀਂ ਰਿਵਾਈਂਡ ਜ਼ਰਾ ਕਰ ਦਵੋ, ਮੇਰੇ ਵਰਗਿਆਂ ਦਾ ਵੀ ਭਲਾ ਹੋ ਜਾਏਗਾ ਜਿਨ੍ਹਾਂ ਦਾ ਸ਼ਾਇਦ ਇਸ ਸ਼ੋਬੇ ਦੇ ਬਾਰੇ ਸਿਰਫ ਇੰਟਰਸਟ ਦੀ ਹੱਦ ਤੱਕ ਨੌਲੇਜ ਹੈ, ਔਰ ਉਹ ਜਿਹੜੇ ਜੁੜੇ ਪਏ ਨੇ ਜੇ ਕੋਈ ਸ਼ੈ ਮਿਸ ਆ ਤੇ ਉਹਨਾਂ ਨੂੰ ਵੀ ਚੇਤੇ ਆ ਜਾਏਗੀ, ਅਗਰ ਤੁਸੀਂ ਮਿਹਰਬਾਨੀ ਕਰੋ ਤੇ। ਜੀ ਬਹੁਤ ਜ਼ਰੂਰੀ ਹੈ, ਸਪੈਸ਼ਲੀ ਜਦੋਂ ਤੁਸੀਂ ਟਰੱਕ ਸਟਾਪ ਤੇ ਜਾ ਕੇ ਟਰੱਕ ਲਾਉਂਦੇ ਹੋ, ਸਪੈਸ਼ਲੀ ਜੇ ਤੁਸੀਂ ਬ੍ਰੇਕ ਲੈਣ ਵਾਸਤੇ ਟਰੱਕ ਲਾਉਂਦੇ ਹੋ। ਤੁਸੀਂ ਕਈ ਵਾਰੀ ਦੇਖਿਆ ਹੈ ਕਿ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਟਰੱਕ ਸਟਾਪ ਦੇ ਬਾਹਰ ਟਰੱਕ ਲਾ ਕੇ ਖੜੇ ਹੁੰਦੇ ਨੇ। ਐਗਜ਼ੈਕਟਲੀ। ਅੰਦਰ ਆਉਣ ਵਾਲੇ ਨੂੰ ਤੇ ਬਾਹਰ ਜਾਣ ਵਾਲੇ ਨੂੰ ਬਹੁਤ ਤੰਗੀ ਫੀਲ ਹੁੰਦੀ ਆ। ਉਹ ਇੱਕ ਚੀਜ਼ ਜਿਹੜੀ ਆ ਉਹ ਨੋ ਹੈਗੀ, ਉਹਨੂੰ ਕਦੇ ਨਹੀਂ ਕਰਨਾ ਚਾਹੀਦਾ। ਬਿਲਕੁਲ ਠੀਕ ਹੈ। ਉਹਦੇ ਬਾਅਦ ਜਦੋਂ ਡੀਜ਼ਲ ਪਾਉਣ ਜਾਂਦੇ ਨੇ ਤੇ ਡੀਜ਼ਲ ਪਾਉਣ ਤੋਂ ਪਹਿਲਾਂ ਜਿਹੜਾ ਡੀਜ਼ਲ ਪਾ ਕੇ ਜਿਹੜਾ ਉਧਰ ਟਰੱਕ ਖੜਾ ਕਰਕੇ, ਡੀਜ਼ਲ ਦੀ ਲਾਈਨ ਦੇ ਅੰਦਰ ਟਰੱਕ ਖੜਾ ਕਰਕੇ ਅੰਦਰ ਚਲ ਜਾਂਦੇ ਨੇ, ਆਪਣਾ ਜਿਹੜਾ ਕਾਫੀ ਲੈਣੀ ਹੈ ਜਾਂ ਵਾਸ਼ਰੂਮ ਬ੍ਰੇਕ ਲੈਣੀ ਹੈ ਜਿਹੜੀ ਵੀ ਹੈ, ਉਹ ਵੀ ਨੋ ਹੋਣਾ ਚਾਹੀਦਾ। ਤੁਸੀਂ ਜਾਓ, ਆਪਣਾ ਡੀਜ਼ਲ ਪਾਓ, ਵਿੰਡਸ਼ੀਲਡ ਜਿਹੜੀ ਸਾਫ਼ ਸੁਥਰੀ ਕਰਨੀ ਕਰੋ, ਉਹਦੇ ਬਾਅਦ ਟਰੱਕ ਨੂੰ ਅੱਗੇ ਖੜਾ ਕਰਕੇ ਪਾਰਕ ਕਰੋ ਡੀਜ਼ਲ ਦੇ ਆਈਲੈਂਡ ਤੋਂ, ਤਾਂ ਕਿ ਜਿਹੜਾ ਪਿੱਛੇ ਬੰਦਾ ਖੜਾ ਉਹ ਆ ਕੇ ਆਪਣਾ ਸ਼ੁਰੂ ਕਰ ਲੇ ਨਿਜ਼ਾਮ, ਆਪਣਾ ਡੀਜ਼ਲ ਭਰਨਾ ਸ਼ੁਰੂ ਕਰ ਲੇ ਤੇ ਤੁਸੀਂ ਜਾ ਕੇ ਬ੍ਰੇਕ ਲੈ ਲਓ ਜਿਹੜੀ ਬ੍ਰੇਕ ਲੈਣੀ ਹੈ, ਕਾਫੀ ਲੈਣੀ ਹੈ। ਪਰ ਉਹਦਾ ਵੀ ਜਿਹੜਾ 10 ਮਿੰਟ ਤੋਂ ਜ਼ਿਆਦਾ ਨਹੀਂ ਲੈਣੇ ਚਾਹੀਦੇ, ਕਿਉਂਕਿ ਉਹਨੇ 10 ਮਿੰਟ ਦੇ ਅੰਦਰ ਆਪਣਾ ਡੀਜ਼ਲ ਪਾ ਕੇ ਫਾਰਿਗ ਹੋ ਜਾਣਾ ਤੇ ਹੁਣ ਤੁਹਾਡਾ ਉਹ ਵੇਟ ਕਰ ਰਿਹਾ ਕਿ ਤੁਸੀਂ ਅੱਗੋਂ ਟਰੱਕ ਮੂਵ ਕਰੋਗੇ ਤੇ ਉਹ ਅੱਗੇ ਟਰੱਕ ਲਾਵੇ। ਜੀ ਜੀ ਬਿਲਕੁਲ ਇਦਾਂ। ਉਹਦੇ ਬਾਅਦ ਸੇਮ ਥਿੰਗ ਜਦੋਂ ਤੁਸੀਂ ਲਾ ਰਹੇ ਹੋ, ਲਾਈਨ ਚ ਲਾ ਰਹੇ ਹੋ, ਜੇ ਤੁਸੀਂ ਬਾਪ ਟਹਿਲ ਲਓ ਤੇ ਪਲੀਜ਼ ਜਿਹੜਾ ਟ੍ਰੇਲਰ ਦਾ ਜਿਹੜਾ ਪੂਰੀ ਜਿਹੜੀ ਪਾਰਕਿੰਗ ਉਹਨੂੰ ਉਹਦੇ ਤੇ ਕਬਜ਼ਾ ਨਾ ਕਰੋ। ਤੁਸੀਂ ਬਾਪ ਟੇਲ ਹੈਗਾ ਤੇ ਬਾਪ ਟੇਲ ਵਾਲੀ ਪਾਰਕਿੰਗ ਤੇ ਕਰੋ ਜਾਂ ਸਾਈਡ ਤੇ ਜਾ ਕੇ ਕਰੋ। ਠੀਕ ਹੈ। ਦੂਜਾ ਜੇ ਟਰੱਕ ਟ੍ਰੇਲਰ ਵੀ ਹੈਗਾ ਤੇ ਸਿੱਧਾ ਕਰਕੇ ਲਾਓ, ਇਹ ਨਾ ਹੋਏ ਕਿ ਸਾਹਮਣੋਂ ਜਿਹੜਾ ਲੈਫਟ ਲਾਈਨ ਤੇ ਚੜਾ ਹੋਇਆ, ਪਿੱਛੋਂ ਰਾਈਟ ਲਾਈਨ ਤੇ ਚੜਾ ਹੋਇਆ। ਜਦੋਂ ਨੈਕਸਟ ਬੰਦਾ ਆਏਗਾ ਉਹਦੇ ਤੇ ਪਾਰਕ ਕਰਨ ਦੀ ਕੋਸ਼ਿਸ਼ ਕਰੇਗਾ, ਉਹਨੂੰ ਬਹੁਤ ਡਿਫਿਕਲਟੀ ਹੋਣੀ ਹੈ। ਦੂਜੀ, ਜਦੋਂ ਮਾਰਨਿੰਗ ਤੋਂ ਦਰਵਾਜ਼ਾ ਖੋਲਣਾ ਤੇ ਉਹਦੇ ਮਿਰਰ ਤੁਹਾਡੇ ਨਾਲ ਟਕਰਾ ਜਾਣੇ ਇਸ ਤਰ੍ਹਾਂ ਹੀ। ਠੀਕ ਹੈ ਜੀ। ਉਹਦੀ ਵਜ੍ਹਾ ਸਿੱਧਾ ਖੜਾ ਕਰੋ ਤੇ ਲਾਈਨਾਂ ਦੇ ਉੱਤੇ ਚੜਾ ਕੇ ਨਾ ਖੜਾ ਕਰੋ। ਦੂਜੇ ਦੀ ਜਿਹੜੀ ਪ੍ਰਾਈਵੇਸੀ ਉਹਦਾ ਵੀ ਥੋੜਾ ਜਿਹਾ ਖਿਆਲ ਰੱਖੋ। ਠੀਕ ਹੈ। ਉਹਦੇ ਬਾਅਦ ਜਿਹੜੀ ਆ ਇੱਕ ਹੋਰ ਚੀਜ਼ ਜਿਹੜੀ ਮੇਰੀ ਮਾਈਂਡ 'ਚ ਆਉਂਦੀ ਆ, ਉਹ ਡੈਫੀਨਿਟਲੀ ਇਹ ਹੈਗੀ ਕਿ ਸਵੇਰ ਉੱਠ ਕੇ ਜਿਹੜਾ ਆਪਣਾ ਕੂੜਾ ਨਾ ਬਾਹਰ ਸੁੱਟੋ। ਮੈਂ ਹੁਣ ਦੇਖਿਆ ਕਿ ਮੈਂ ਲਾਸਟ ਟਾਈਮ 117 ਐਗਜ਼ਿਟ ਹੈਗਾ ਆਪਣਾ 58 ਤੇ, ਉਹਦੇ ਤੇ ਗਿਆ ਤੇ ਮਾਰਨਿੰਗ 'ਚ ਉਹਨਾਂ ਨੇ ਬਹੁਤ ਸਾਫ਼ ਕਰਕੇ ਰੱਖਿਆ ਸੀ ਭਾਜੀ ਨੇ, ਕਰਨ ਭਾਜੀ ਦੀ ਉਹ ਜਗ੍ਹਾ ਹੈਗੀ ਤੇ, ਪਰ ਜਦੋਂ ਸ਼ਾਮੀ ਜਾਈਏ, ਸਵੇਰ ਜਾਈਏ, ਅਰਲੀ ਮਾਰਨਿੰਗ ਜਾਈਏ ਤੇ ਲੋਕੀ ਕੂੜਾ ਸੁੱਟ ਕੇ ਆਪਣੇ ਜਿਹੜੇ ਬੈਗ ਸੁੱਟ ਕੇ ਉਹ ਚਲ ਜਾਂਦੇ ਨੇ ਤੇ ਬਹੁਤ ਮਾੜਾ ਲੱਗਦਾ। ਫਿਰ ਉਹਨਾਂ ਜਿਹੜੇ ਵਰਕਰ ਨੇ ਉਹਨਾਂ ਨੂੰ ਐਕਸਟਰਾ ਕੰਮ ਕਰਨਾ ਪੈਂਦਾ। ਪਰ ਜੇ ਤੁਸੀਂ ਦੇਖੋ ਕਿ ਹਰ ਪਾਸੇ ਉਹਨਾਂ ਦੇ ਗਾਰਬੇਜ ਵਾਲੇ ਜਿਹੜੇ ਡੱਬੇ ਨੇ ਲੱਗੇ ਨੇ ਤੇ ਥੋੜੇ ਜਿਹੇ ਐਫਰਟਸ ਕਰਕੇ ਗਾਰਬੇਜ ਉਹ ਡੱਬਿਆਂ ਦੇ ਪਾਓ ਤੇ ਬਹੁਤ ਈਜ਼ੀ ਹੋ ਜਾਣਾ ਬਾਕੀਆਂ ਵਾਸਤੇ ਵੀ। ਨਹੀਂ ਤੇ ਕਿਸੇ ਨੇ ਰਨ ਓਵਰ ਕਰਨਾ ਹੈ ਕਿ ਜੇ ਕੋਈ ਤਿੱਖੀ ਚੀਜ਼ ਹੋਏ ਤਾਂ ਟਾਇਰ ਵੀ ਖਰਾਬ ਹੋ ਸਕਦਾ ਹੈ ਨਾ। ਏਦਾਂ ਹੀ ਇਹ ਛੋਟੀ ਮਤਲਬ ਇੱਕ ਕਰਟੀਸੀ ਚੀਜ਼ਾਂ ਜੇ ਤੁਸੀਂ ਕਰੋ ਤੇ ਡੈਫੀਨਿਟਲੀ ਸਾਡੀ ਜਿਹੜੀ ਕਮਿਊਨਿਟੀ ਹੈ ਉਹ ਐਸ ਕੰਪੇਅਰ ਟੂ ਬਾਕੀ ਲੋਕਾਂ ਤੇ ਬਹੁਤ ਜ਼ਿਆਦਾ ਇਹਦੇ ਤੇ ਅੰਡਰਸਟੈਂਡ ਕਰਦੀ ਹੈ ਤੇ ਉਹਦੇ ਤੇ ਬਹੁਤ ਜ਼ਿਆਦਾ ਫੋਕਸ ਕਰਦੀ ਆ। ਪਰ ਉਹ ਮੈਸੇਜ ਜਿਹੜਾ ਹੈ ਉਹ ਸਾਨੂੰ ਵੀ ਰਿਮਾਈਂਡ ਰੱਖਣਾ ਚਾਹੀਦਾ ਤੇ ਦੂਜਿਆਂ ਨੂੰ ਵੀ ਦੱਸਣਾ ਚਾਹੀਦਾ। ਇੱਕ ਹੋਰ ਚੀਜ਼ ਜਿਹੜੀ ਲਾਸਟ ਮੇਰੀ ਮਾਈਂਡ 'ਚ ਆ ਗਈ ਆ, ਜੀ ਇੱਕ ਵਾਰੀ ਮੈਂ ਟਰੱਕ ਲੈ ਕੇ ਆ ਰਿਹਾ ਸੀ ਬੜਾ ਸੋਹਣਾ ਜਿਹਾ ਤੇ ਰਸਤੇ 'ਚ ਪਾਰਕ ਕੀਤਾ ਤੇ ਜਦੋਂ ਮੈਂ ਬਾਹਰ ਆਇਆ ਆਪਣਾ ਕਾਫੀ ਲੈ ਕੇ ਤੇ ਉਹ ਟਰੱਕ ਦੇ ਉੱਤੇ ਦੋ ਜਿਹੜੇ ਬੰਦੇ ਚੜੇ ਸੀ, ਮੇਰੇ ਮਾਈਂਡ ਤੇ ਆਇਆ ਕਿ ਇਹ ਦੇਖੋ ਜਿਵੇਂ ਕਾਰਾਂ 'ਚ ਚੜ ਕੇ ਬਹਿ ਜਾਂਦੇ ਨੇ ਨਾ, ਹੁਣ ਮੈਂ ਕਹਾਂਗਾ ਤੇ ਉਹ ਮੇਰੇ ਮਾਈਂਡ 'ਚ ਆਇਆ ਕਿ ਦਿਸ ਇਜ਼ ਵੈਰੀ ਰੋਂਗ, ਕਿ ਇਹ ਨਾ ਹੋਏ ਕਿ ਮੈਨੂੰ ਲੁੱਟੀ ਲੈਣ। ਉਹ ਥੋੜੀ ਜਿਹੀ ਡਿਫਿਕਲਟ ਜਗ੍ਹਾ ਵੀ ਸੀਗੀ ਤੇ ਬੜਾ ਮੈਂ ਕੰਮਦਾ ਗਿਆ ਉੱਥੋਂ ਦੀ, ਤਾਂ ਮੈਂ ਆਪਣੀ ਤਰਫੋਂ ਬੜਾ ਜ਼ੋਰ ਨਾਲ ਗਿਆ। ਮੈਂ ਕਿਹਾ ਵਾਈ ਯੂ ਆਰ ਸਿਟਿੰਗ ਇਨ ਮਾਈ ਟਰੱਕ ਔਨ ਮਾਈ ਟਰੱਕ। ਉਹਨੂੰ ਮੈਂ ਸਾਈਡ ਸੂਟ ਤੇ ਕਰ ਦਿੱਤਾ। ਪਰ ਇਹ ਵੀ ਚੀਜ਼ ਹੈਗੀ ਜੇ ਭਾਈ ਤੁਸੀਂ ਬਹਿਣਾ ਹੈ ਤੇ ਆਪਣੇ ਟਰੱਕ ਦੇ ਬੰਪਰ ਤੇ ਜਾਂ ਪਿੱਛੇ ਕੈਟਵਾਕ ਤੇ, ਤਾਂ ਆਪਣੇ ਟਰੱਕ ਤੇ ਬਹੋ, ਕਿਸੇ ਹੋਰ ਦੇ ਟਰੱਕ ਤੇ ਨਾ ਬਹੋ। ਏਦਾਂ ਹੀ
ਸੋ ਜੀ, ਜੀ। ਇਹ ਇੱਕ ਕਹਿ ਲਓ ਕਿ ਚੰਗੇ ਸੰਸਕਾਰ ਨੇ ਜਿਹੜੇ ਉਹ ਤੁਸੀਂ ਦੱਸੇ, ਪਰ ਇਹ ਮੇਰੇ ਲਈ ਇਹ ਨਵੀਂ ਸ਼ੈ ਸੀਗੀ ਕਿ ਕਾਰਵਾਈ ਦੇ ਜਿਹੜੇ ਢੇਰ ਲੱਗਦੇ ਆ। ਮੈਂ ਸਮਝਦਾ ਸਾਂ ਕਿ ਸਾਡੇ ਜਿਹੜੇ ਪੰਜਾਬੀ ਭਰਾ ਨੇ ਟਰੱਕਿੰਗ ਦੇ ਨਾਲ ਜੁੜੇ, ਉਹ ਆਪਣੇ ਮਤਲਬ ਆਦਾਬ ਦੇ ਨਾਲ ਬੱਲੇ ਬੱਲੇ ਹੈ। ਪਰ ਚਲੋ ਆ ਜਿਹੜੀ ਸ਼ਾਇਦ ਤੁਸੀਂ ਦੱਸੀ, ਇਹਦੇ ਤੇ ਉਮੀਦ ਹੈ ਕਿ ਗੌਰ ਜੀ, ਜੀ, ਕਰਕੇ ਆਪਣੇ ਬੰਦਿਆਂ ਦੇ ਆਪਣੀ ਜਿਹੜੇ ਚੰਗਿਆਈ ਹੀ ਵਧਾਉਣੀ ਮੈਂ ਹੈ। ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਮੇਰੇ ਫਰੈਂਡ ਨੇ, ਉਹ ਬਹੁਤ ਟਾਈਮ ਹੋ ਗਏ, 22 ਸਾਲ ਹੋ ਗਏ ਟਰੱਕ ਚਲਾ ਰਹੇ ਨੇ, ਉਹਨਾਂ ਦਾ ਬਹੁਤ ਨਜ਼ਮੋ ਜ਼ਬਤ ਹੈਗਾ। ਉਹ ਤੇ ਹੂੰ। ਜੁੱਤੀ ਪਾ ਕੇ ਤੁਹਾਨੂੰ ਟਰੱਕ 'ਚ ਨਹੀਂ ਵੜਨ ਦਿੰਦੇ। ਉਹ ਕਹਿੰਦੇ ਭਾਈ ਵਾਹ ਜੁੱਤੀਆਂ ਲਾਓ, ਬਾਹਰ ਰੱਖੋ, ਫਿਰ ਮੇਰੇ ਟਰੱਕ 'ਚ ਆਓ। ਕੀ ਉਹਨਾਂ ਨੇ ਬਾਤ, ਜੀ, ਉਹਨਾਂ ਨੇ ਟਰੱਕ ਚਲਾਉਣ ਵਾਸਤੇ ਹੋਰ ਜੁੱਤੀਆਂ ਰੱਖੀਆਂ, ਬਾਹਰ ਵਾਸਤੇ ਹੋਰ ਰੱਖੀਆਂ ਨੇ। ਤੇ ਵਾਹ ਜੀ ਵਾਹ। ਉੱਤੇ ਸਪੈਸ਼ਲੀ ਜਦੋਂ ਉਹਨਾਂ ਦਾ ਟਰੱਕ ਚੇਂਜ ਹੁੰਦਾ, ਉਹ ਡਰਾਈਵਰੀ ਕਰ ਰਹੇ ਨੇ, ਉਹ ਸਭ ਤੋਂ ਪਹਿਲਾਂ 2 ਘੰਟਾ ਪਹਿਲਾਂ ਆਪਣਾ ਟਰੱਕ ਲੈ ਕੇ ਉਹ ਅੰਦਰ ਨੂੰ ਸਾਫ਼ ਕਰਦੇ ਨੇ। ਵਾਹ। ਤੇ ਉਹਨਾਂ ਦਾ ਜਿਹੜਾ ਟਰੱਕ ਹੁੰਦਾ, ਉਹਨਾਂ 'ਚ ਬਹਿ ਕੇ ਤੁਸੀਂ ਲਿਟਰਲੀ, ਮੈਂ ਤੁਹਾਨੂੰ ਆਪਣੀ ਗੱਲ ਦੱਸ ਰਿਹਾ। ਉਹਨਾਂ ਦੇ ਟਰੱਕ 'ਚ 2 ਚੀਜ਼ਾਂ ਸਭ ਤੋਂ ਬੈਸਟ ਹੁੰਦੀਆਂ। ਇੱਕ, ਉਹਨਾਂ 'ਚ ਖਾਣਾ ਤਾਜ਼ਾ ਬਣਿਆ ਹੁੰਦਾ, ਪਤਾ ਵਾਹ। ਨਹੀਂ ਕੀ ਕਰਦੇ ਨੇ। ਤੇ ਜਦੋਂ ਰਸਤੇ 'ਚ ਅਸੀਂ ਉਹਨਾਂ ਨੂੰ ਫੜ ਲਈ, ਅਸੀਂ ਪਹਿਲਾਂ ਉਹਨਾਂ ਦਾ ਖਾਣਾ ਮੁਕਾਉਂਦੇ ਆ, ਬਾਅਦ 'ਚ ਕੋਈ ਹੋਰ ਗੱਲ ਕਰਦੇ ਆ। ਇਹ ਤਾਂ ਫਿਰ ਕਹਿ ਲਵੋ ਕਿ ਉਹ ਵਿਚਾਰੇ ਦੀ ਚੰਗੀਆਂ ਜਿਹੜੀਆਂ ਸ਼ੈਵਾਂ ਉਹਦੀ ਲੁੱਟ ਮਾਰ ਲਾਸਟ ਟਾਈਮ ਮੈਂ ਟੋਰਾਂਟੋ ਜਾ ਰਿਹਾ ਸੀ, ਉਹਨਾਂ ਨੇ ਕਾਲ ਕੀਤੀ, ਓਕਲਾਹਾਮਾ ਸਾਨੂੰ ਫੜੇ ਗਏ। ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਫ੍ਰਿਜ ਸਾਫ਼ ਕੀਤਾ, ਬਾਅਦ 'ਚ ਕੋਈ ਹੋਰ ਗੱਲ ਕੀਤੀ। ਵਾਹ ਤੇ ਵਾਹ ਇੱਕ ਇਹ ਚੀਜ਼, ਤੇ ਦੂਜਾ ਉਹਨਾਂ ਦੀ ਜਿਹੜੀ ਸਭ ਤੋਂ ਵਧੀਆ ਚੀਜ਼ ਹੈ, ਉਹ ਆਪਣੀ ਕੇਅਰ ਬਹੁਤ ਕਰਦੇ ਨੇ। ਟਰੱਕ ਅੰਦਰੋਂ ਇਸ ਤਰ੍ਹਾਂ ਹੁੰਦਾ ਜਿਵੇਂ ਘਰ ਹੋਵੇ, ਤੇ ਹੁੰਦਾ ਵੀ ਘਰ ਹੀ ਹੈ ਬੇਸਿਕਲੀ। ਇਸ ਤਰ੍ਹਾਂ ਹੀ। ਔਰ ਵੱਡੀ ਗੱਲ ਇਹ ਹੈ ਕਿ ਜਿਹੜਾ ਤੁਹਾਡਾ ਰੋਜ਼ੀ ਰੋਟੀ ਦਾ ਅੱਡਾ ਜਾਂ ਸੋਰਸ ਹੈ, ਉਹਦੇ ਨਾਲ ਪੂਰੇ ਸਤਿਕਾਰ ਦਾ, ਸ਼ੁਕਰਾਨੇ ਦਾ ਇਹ ਫਰਜ਼ ਬਣਦਾ ਹੈ ਕਿ ਉਹਨੂੰ ਚਮਕਾ ਕੇ ਰੱਖੋ। ਉਸੇ ਤਰ੍ਹਾਂ ਜਿੱਦਾਂ ਤੁਸੀਂ ਆਪਣੀ ਹੈਲਥ ਦਾ ਜਾਂ ਆਪਣਾ ਖਿਆਲ ਰੱਖਦੇ ਜੇ, ਆਪਣੇ ਵੱਲੋਂ ਤਾਂ ਗਫਲਤ ਕਰ ਲਓ, ਪਰ ਜਿਹੜੀ ਸ਼ਾਇਦ ਤੁਹਾਨੂੰ ਰਿਸਕ ਦੇਣ ਦਾ ਸਬਬ ਆ, ਉਹਦੀ ਕੇਅਰ ਪੂਰੀ ਕਰੋ। ਸਈਦ ਰਮਗਾਮ ਜੀ, ਮੈਂ ਆਖਰੀ ਸਵਾਲ ਜਿਹੜਾ ਤੁਹਾਨੂੰ ਪੁੱਛਣਾ ਹੈ ਕਿ ਇੰਟਰਨੈਸ਼ਨਲ ਸਪੈਸ਼ਲ ਡੀਲ ਆ ਜਿਹੜੀ ਉਹ ਮੌਜੂਦ ਆ, ਉਸ ਬਾਰੇ ਵੀ ਦੱਸੋ। ਤੇ ਇਸ ਤੋਂ ਅੱਡ USA ਟਰੱਕ ਸੇਲਸ ਦੀਆਂ ਬਾਕੀ ਜਿਹੜੀਆਂ ਡੀਲਸ ਨੇ, ਅਖੀਰ ਤੇ ਉਸ ਬਾਰੇ ਵੀ ਜਾਣੂ ਕਰਾਓ। ਜੀ, ਜਿਵੇਂ ਤੁਹਾਨੂੰ ਪਤਾ ਹੈ, USA ਟਰੱਕ ਸੇਲ ਜਿਹੜਾ ਹੈ, ਇੰਟਰਨੈਸ਼ਨਲ ਦਾ ਇੰਡੀਪੈਂਡੈਂਟ ਡੀਲਰ ਆ। ਉਹਦਾ ਮਕਸਦ ਹੈ ਜਿਹੜੇ ਇਕਵਿਪਮੈਂਟ ਆ, ਉਹ ਸਾਰਾ ਇੰਟਰਨੈਸ਼ਨਲ ਦਾ, ਉਹ ਇੰਟਰਨੈਸ਼ਨਲ ਹੀ ਪ੍ਰੋਵਾਈਡ ਕਰਦਾ ਹੈ। ਤੇ ਉਹਦੇ ਤੇ ਅਸੀਂ ਇੰਟਰਨੈਸ਼ਨਲ ਦੀ ਜਿਹੜੀ ਰੀਟੇਲ ਇਕਵਿਪਮੈਂਟ ਆ, ਉਹਦੇ ਤੇ ਇੰਟਰਨੈਸ਼ਨਲ ਦੀ OEM ਫੈਕਟਰੀ ਵਾਰੰਟੀ ਆਫਰ ਕਰਦੇ ਆ। ਠੀਕ ਹੈ। ਉਹ ਸਾਡੀ ਡੀਲ ਬਹੁਤ ਅੱਛੀ ਸੀ, ਕੁਝ ਦਿਨ ਪਹਿਲਾਂ ਖਤਮ ਹੋ ਗਈ ਸੀ, ਫਿਰ ਹੁਣ ਨਵੀਂ ਡੀਲ ਆ ਗਈ ਹੈ। ਹੁਣ ਇਹਨਾਂ ਨੇ ਥੋੜੀ ਜੀ ਇਹਨੂੰ ਚੇਂਜ ਕਰ ਦਿੱਤਾ ਹੈ, ਤੇ ਮੇਰੇ ਮਾਈਂਡ 'ਚ ਇਹਨਾਂ ਨੇ ਬੈਟਰ ਕਰ ਦਿੱਤਾ ਹੈ। ਜਿਵੇਂ ਸਾਡੇ ਕੋਲ 19 ਦੇ ਟਰੱਕ ਨੇ, ਇੰਟਰਨੈਸ਼ਨਲ ਦੇ ਕਮਿੰਸ ਦੇ 500 ਹਾਰਸ ਪਾਵਰ, ਉਹਦੇ 'ਚ ਸਾਰੇ ਬ੍ਰੈਂਡ ਨਿਊ ਟਾਇਰ ਲੱਗੇ ਨੇ। ਠੀਕ ਹੈ। ਉਹਦੇ 'ਚ ਅਸੀਂ ਸਿੰਗਲ ਬੰਕ ਨੇ, ਉਹਦੇ 'ਚ ਅਸੀਂ 1 ਸਾਲ ਦੀ ਜਿਹੜੀ ਆ ਕੰਪਲੀਟ ਵਾਰੰਟੀ ਦੇ ਰਹੇ ਹਾਂ। ਉਹਦੇ 'ਚ ਲੇਬਰ, ਪਾਰਟ, ਡਾਇਗਨੋਸਟਿਕ, ਕਵਰਡ ਕੰਪੋਨੈਂਟ, ਜਿਹੜੇ ਵੀ ਨੈਵੀਸਟਾਰ 700 ਪਲੱਸ ਲੋਕੇਸ਼ਨਾਂ ਨੇ, ਉਹ ਕਵਰ ਕਰਦੀ ਆ। ਪਲੱਸ ਜਿਹੜੇ ਛੋਟੇ ਮੋਟੇ ਕੰਮ ਨੇ, ACUC ਦੇ ਕੰਮ ਹੋ ਗਏ, ਲਵ ਤੇ ਸਪੀਡ ਕੋਚ ਕਵਰ ਹੁੰਦੇ ਨੇ। ਪਲੱਸ ਉਹਨਾਂ ਨੇ 3 ਜਿਹੜੀਆਂ PM ਸਰਵਿਸਿਜ਼ ਵੀ ਇਨਕਲੂਡ ਕਰ ਦਿੱਤੀਆਂ ਨੇ। PM ਸਰਵਿਸ ਜਿਵੇਂ B1 ਸਰਵਿਸ ਹੁੰਦੀ ਹੈ, ਉਹਦੇ ਨਾਲ ਹੁੰਦੀ ਆ। ਉਹਦੀ ਕਾਸਟ ਆਲਮੋਸਟ $1200 ਆ। ਇੱਕ ਤੁਹਾਨੂੰ ਕਰਕੇ ਦੇਵਾਂਗੇ ਜਦੋਂ ਟਰੱਕ ਲਾਓਗੇ, 2 ਉਹਦੇ ਬਾਅਦ ਜਿਹੜੀਆਂ ਸਾਲ 'ਚ ਉਹ ਐਡੀਸ਼ਨਲ ਕਵਰ ਹੋਣਗੀਆਂ। ਬਿਲਕੁਲ ਠੀਕ। ਪਲੱਸ ਜਿਹੜਾ ਜਦੋਂ ਡੀਲਾਂ ਦੀ ਗੱਲ ਕਰਦੇ ਹੋ, ਉਹ ਸੇਮ ਥਿੰਗ, ਸਾਡੀ ਜਿਹੜੀ ਵੀ ਪ੍ਰਾਈਸਿੰਗ ਆ, ਆਵਰ ਨੇ, ਇੰਜਨ ਨੇ, ਸਪੈਸੀਫਿਕੇਸ਼ਨ ਨੇ, ਪਿਕਚਰਾਂ ਨੇ, ਵੀਡੀਓ ਨੇ, ਉਹ ਸਾਰੀ ਸਾਡੀ ਆਨਲਾਈਨ ਲੱਗੀਆਂ ਨੇ। ਤੁਸੀਂ ਆਨਲਾਈਨ ਜਾ ਕੇ ਸਾਡਾ ਵੈਬਸਾਈਟ ਤੇ ਵਰਚੁਅਲ ਸ਼ੋਰੂਮ ਦੇਖ ਸਕਦੇ ਹੋ। ਉਹਦੇ 'ਚ ਤੁਹਾਨੂੰ ਜ਼ਰੂਰਤ ਨਹੀਂ ਪਏਗੀ ਸੇਲਸਮੈਨ ਦੀ, ਤੁਸੀਂ ਆਪਣੇ ਆਪ ਸੇਲਸਮੈਨ ਬਣ ਸਕਦੇ ਹੋ। ਜੇ ਤੁਹਾਨੂੰ ਅਪਰੂਵਲ ਲੈਣੀ ਆ ਤੇ ਕੋਈ ਚਾਰਜ ਨਹੀਂ ਆ, ਅਸੀਂ ਆਨਲਾਈਨ ਜਾ ਕੇ ਆਪਣੇ ਕਿਸੇ ਵੀ ਇਕਵਿਪਮੈਂਟ ਤੇ ਤੁਹਾਨੂੰ ਅਪਰੂਵਲ ਕਰਕੇ ਦੇ ਸਕਦੇ ਹਾਂ। ਸਾਡੇ ਕੋਲ ਬਹੁਤ ਤਕੜੇ ਬੈਂਕ ਨੇ, ਨਾਨ ਪ੍ਰੋਫਿਟ ਬੈਂਕ ਵੀ ਹੈਗੇ, ਤੇ ਪਲੱਸ ਉਹਦੇ ਬਾਅਦ ਰੈਗੂਲਰ ਬੈਂਕ ਵੀ ਸਾਡੇ ਕੋਲ ਨੇ, ਜਿਹੜੇ ਬਹੁਤ ਤਕੜੇ ਬੈਂਕ ਨੇ। ਉਹ ਸੀਰੀਅਲ ਜਿਹੜੀ ਇਨਕਮ ਆ, ਉਹਨੂੰ ਬਹੁਤ ਐਪਰੀਸ਼ੀਏਟ ਕਰਦੇ ਨੇ। ਤੇ ਉਹਦੇ 'ਚ ਡਾਊਨ ਪੇਮੈਂਟ ਬਹੁਤ ਹੈਂਡਸਮ ਡਾਊਨ ਪੇਮੈਂਟ ਤੇ ਮੰਥਲੀ ਪੇਮੈਂਟ। ਹੁਣ ਮੇਰੇ ਇੱਕ ਫਰੈਂਡ ਪੁੱਛਦਾ ਸੀ, ਵਾਟ ਮੀਨ ਬਾਈ ਡਾਊਨ ਪੇਮੈਂਟ, ਹੈਂਡਸਮ ਡਾਊਨ ਪੇਮੈਂਟ। ਮੈਂ ਕਿਹਾ ਜੀ 20% ਜਿਹੜੀ ਹੈ ਨਾ, 2 ਸਾਲ ਦਾ CDL ਹੋਏ, ਅਸੀਂ ਉਹ ਬ੍ਰੈਂਡ ਨਿਊ ਡਰਾਈਵਰ ਨੂੰ 2 ਸਾਲ ਦੇ CDL ਵਾਲਿਆਂ ਨੂੰ ਪਹਿਲੀ ਵਾਰੀ ਦੇ ਰਹੇ ਹਾਂ 20% ਡਾਊਨ ਤੇ। ਉਹਨੇ ਕਿਹਾ ਭਾਈ ਵਾਟ ਮੀਨ ਬਾਈ 20%, ਜੇ 70,000 ਦਾ ਟਰੱਕ ਆ ਤੇ 7 ਨਹੀਂ 14,000 ਡਾਊਨ ਪੇਮੈਂਟ ਆ। ਜੇ 50,000 ਦਾ ਟਰੱਕ ਹੈ ਤੇ 5 ਨਹੀਂ 10,000 ਡਾਊਨ ਪੇਮੈਂਟ ਆ। ਤੇ ਇਹ ਬਹੁਤ ਨੋਮੀਨਲ ਡਾਊਨ ਪੇਮੈਂਟ ਨਾਲ ਦੇ ਰਹੇ ਆ। ਪਲੱਸ ਸਾਡੇ ਕੋਲ ਜਿਹੜੇ ਟ੍ਰੇਡ ਲਾਈਨਰ ਲੱਗੇ ਨੇ, ਉਹ ਡਬਲ ਬੰਕ ਨੇ, APU ਨਾਲ ਨੇ, ਆਵਰ ਬਹੁਤ ਘੱਟ ਨੇ, ਤੇ 3 ਮਹੀਨੇ ਦੀ ਅਸੀਂ 25,000 ਮਾਈਲ ਦੇ ਨਾਲ ਫ੍ਰੀ ਕੰਪਲੀਮੈਂਟਰੀ ਜਿਹੜੀ ਆ ਓਵਰ ਦਾ ਰੋਡ ਵਾਰੰਟੀ ਦੇ ਰਹੇ ਆ, ਜਿਹੜੀ ਬੈਕਡ ਬਾਈ ਪ੍ਰੀਮੀਅਮ 2000 ਆ। ਤੁਸੀਂ ਉਹਦਾ ਬੈਨੀਫਿਟ ਲੈ ਸਕਦੇ ਹੋ, ਕਿਉਂਕਿ ਜੋ ਵੀ ਟਰੱਕ ਲੋਗੇ ਰੀਟੇਲ ਵਾਲਾ, ਉਹਦੇ 'ਚ ਅਸੀਂ ਉਨੇ ਹੀ ਫੋਕਸਡ ਆ ਜਿੰਨੇ ਤੁਸੀਂ ਫੋਕਸ ਟੂ ਮੇਕ ਸ਼ੋਰ ਤੁਹਾਡੀ ਜਿਹੜੀ ਸਕਸੈਸ ਉਹ ਸਾਡੀ ਸਕਸੈਸ ਆ ਜੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸਈਦ ਰਮਗਾਮ ਅਲੀ ਜੀ, ਆਖਰ ਤੇ ਇੱਕ ਵਾਰ ਵੈਬ ਐਡਰੈਸ ਔਰ ਬਾਕੀ ਕੰਟੈਕਟ ਐਡਰੈਸ ਹੈ ਜਿਹੜਾ, ਉਹ ਜ਼ਰਾ ਦੱਸ ਦਿਓ, ਤਾਂ ਜੇ ਸਾਡੇ ਜਿਹੜੇ ਸਰੋਤੇ ਨੇ, ਦਰਸ਼ਕ ਨੇ, ਤੁਹਾਡੇ ਚਾਹਤਵੰਦ ਨੇ ਜਿਹੜੇ, ਉਹਨਾਂ ਨੂੰ ਆਸਾਨੀ ਹੋ ਜਾਏ। ਥੈਂਕ ਯੂ ਜੀ, ਥੈਂਕ ਯੂ ਸੋ ਮਚ। www.usatrucksales.com
ਪੰਜਾਬੀਆਂ ਵਾਸਤੇ ਉਹੀ ਦੀ ਅਸੀਂ ਟ੍ਰਾਂਸਲੇਸ਼ਨ ਕਰ ਲਈ ਹੈ, ਵੈਬਸਾਈਟ ਨਵੀਂ ਬਣਾ ਲਈ ਹੈ, ਟ੍ਰਾਂਸਲੇਟ ਹੋ ਜਾਂਦੀ ਆ www.punjabtrucksales.com www.punjabitrucksales.com ਤੁਸੀਂ ਜਾ ਸਕਦੇ ਹੋ। ਜੇ ਕਾਲ ਕਰਨੀ ਹੋਏ ਤੇ 1833-698-7224 ਜਾਂ ਸਿੰਪਲ ਇਹ ਯਾਦ ਰੱਖਣਾ ਹੋਏ ਤੇ 1833 ਮਾਈ USA MYUSA 24 ਇਹ ਸਾਡਾ ਫੋਨ ਨੰਬਰ ਆ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਾਡੀ ਪੂਰੀ ਟੀਮ ਫਾਈਨਾਂਸ ਵਾਲੀ, ਸਾਡੀ ਸੇਲ ਵਾਲੀ ਟੀਮ, ਸਾਡੀ ਫਿਕਸਡ ਆਪਰੇਸ਼ਨ ਸਾਰੀ ਪੰਜਾਬੀ ਬੋਲਦੀ ਆ। ਮੇਕ ਸ਼ੋਰ ਕਰਾਂਗੇ ਤੁਹਾਨੂੰ ਪੂਰਾ ਹੈਪੀ ਕਰੀਏ, ਕਿਉਂਕਿ ਸਾਡੇ ਕੋਲ ਬਹੁਤ ਚਾਂਸ ਹੈਗਾ ਇਸ ਵੇਲੇ ਤਰੱਕੀ ਕਰਨ ਦਾ। ਬਹੁਤ ਸਾਰੇ ਵੱਡੇ ਵੱਡੇ ਦਰਖਤ ਜਿਹੜੇ ਡਿੱਗ ਗਏ ਨੇ, ਹੁਣ ਛੋਟੇ ਛੋਟੇ ਜਿਹੜੇ ਬੂਟੇ ਨੇ, ਜਿਵੇਂ USA ਟਰੱਕ ਸੇਲ ਇੱਕ ਬੂਟਾ ਹੀ ਹੈਗਾ, 3 ਲੋਕੇਸ਼ਨਾਂ ਨੇ, ਤੇ ਅਸੀਂ ਉਹਦੇ ਜਗ੍ਹਾ ਟੇਕ ਓਵਰ ਕਰਕੇ ਤੁਹਾਨੂੰ ਪੂਰੀ ਜਿਹੜੀ ਆਪਣੀ ਕਮਿਊਨਿਟੀ ਨੂੰ ਲੁੱਕ ਆਫਟਰ ਕਰ ਸਕਦੇ ਹਾਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਬਹੁਤ ਸ਼ੁਕਰੀਆ ਸੈਯਦ ਅਰਮਗਾਮ ਅਲੀ ਜੀ ਕਿ ਤੁਸੀਂ ਕੁਝ ਸਮਾਂ ਦਿੱਤਾ। ਬਹੁਤ ਧੰਨਵਾਦ। ਥੈਂਕ ਯੂ ਜੀ ਸਭ ਨੂੰ। ਸਤਿ ਸ੍ਰੀ ਅਕਾਲ, ਨਮਸਤੇ ਤੇ ਅਸਲਾਮ ਅਲੈਕੁਮ ਜੀ। ਬੜੀ ਮਿਹਰਬਾਨੀ। ਇਹ ਸਨ ਜੀ ਸੈਯਦ ਅਰਮਗਾਮ ਅਲੀ USA ਟਰੱਕ ਸੇਲਸ ਤੋਂ। ਮੈਨੂੰ ਉਮੀਦ ਹੈ ਕਿ ਅੱਜ ਦੀ ਗੱਲਬਾਤ ਹੈ ਜਿਹੜੀ ਇਹ ਤੁਹਾਨੂੰ ਪਸੰਦ ਵੀ ਆਏਗੀ ਔਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਹੋਣਗੇ ਔਰ ਬਹੁਤ ਸਾਰੇ ਨਵੇਂ ਸਵਾਲ ਨੇ ਜਿਹੜੇ ਉਹ ਵੀ ਜ਼ਿਹਨ 'ਚ ਆਏ ਹੋਣਗੇ। ਸੋ ਅਗਲੀ ਵਾਰ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਦੁਹਰਾਈਏ। ਸੋ ਮਾਈਕ੍ਰੋਫੋਨ ਦੇ ਇਸ ਪਾਸੇ ਸਟੂਡੀਓ ਐਂਡ ਤੋਂ ਮਸੂਦ ਮਲੀ ਨੂੰ ਇਜਾਜ਼ਤ ਤੋਂ ਫਿਰ ਮਿਲਾਂਗੇ। ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ